ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 18 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸਹੋਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟੀਕਾ, ਬਿਸਲਾ ਪਰਿਵਾਰ ਫ੍ਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਲੱਗ ਰਿਹਾ ਆ ਕਿ ਇਜ਼ਰਾਈਲ ਤੇ ਲੈਬਨਾਨ ਜਿਹੜੀ ਲੜਾਈ ਆ ਉਹ ਬਹੁਤ ਤੇਜ਼ ਹੋਣ ਜਾ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਪੇਜਰਸ ਦੇ ਰਾਹੀਂ ਅਟੈਕ ਕੀਤਾ ਸੀ, ਜਿਨ੍ਹਾਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ, 2800 ਜਾਣੇ ਫੱਟੜ ਹੋ ਗਏ ਸੀ। ਅੱਜ ਤੋਂ ਕੁਝ ਮਿੰਟ ਪਹਿਲਾਂ ਅੱਜ ਜਿਹੜਾ ਇਜ਼ਰਾਈਲ ਦੀ ਆਰਮੀ ਹੈਗੀ ਆ ਜਾਂ ਇਜ਼ਰਾਈਲ ਦੀ ਫੌਜ ਆ, ਉਹਨਾਂ ਨੇ ਜਿਹੜੀਆਂ ਵਾਕੀ ਟਾਕੀਜ਼ ਆ ਲਬਨਾਨ ਦੇ ਵਿੱਚ ਲੋਕ ਯੂਜ਼ ਕਰਦੇ, ਉੱਥੇ ਅਟੈਕ ਕੀਤਾ ਹੈਗਾ ਤੇ 16 ਮੈਂਬਰ ਹਿਜ਼ਬੁੱਲਾ ਦੇ ਮਾਰੇ ਗਏ ਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਫੱਟੜ ਹੋਏ ਹੈਗੇ ਆ। ਲੇਟੈਸਟ ਉਹਨੇ 20 ਮੈਂਬਰ ਦੱਸ ਦਿੱਤੇ ਵੀ 20 ਜਣੇ ਮਾਰੇ ਜਾ ਚੁੱਕੇ ਆ, ਜਿਨ੍ਹਾਂ 'ਚ 16 ਸਾਲਾਂ ਦਾ ਇੱਕ ਬੱਚਾ ਵੀ ਸੀਗਾ। ਇਰਾਨ ਵਾਲਿਆਂ ਨੇ 95 ਦੇ ਕਰੀਬ ਜਿਹੜੇ ਫੱਟੜ ਹੋਏ ਲੋਕ ਹੈਗੇ ਆ ਉਹ ਲੈਬਨਾਨ ਤੋਂ ਮੈਡੀਕਲ ਟ੍ਰੀਟਮੈਂਟ ਦੇ ਲਈ ਚੱਕੇ ਹੈਗੇ ਆ ਤੇ ਉਹ ਇਰਾਨ ਜਾ ਕੇ ਉਹਨਾਂ ਦਾ ਇਲਾਜ ਹੋਊਗਾ। ਇਜ਼ਰਾਈਲ ਦੀ ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ ਬਹੁਤ ਸਾਰੀਆਂ ਹਿਜ਼ਬੁੱਲਾ ਦੇ ਜਿਹੜੇ ਇਨਫਰਾਸਟ੍ਰਕਚਰ ਸਾਈਟਸ ਆ ਸਦਰਨ ਲੈਬਨਾਨ ਦੇ ਉੱਤੇ ਉਹਨਾਂ ਦੇ ਉੱਤੇ ਅਟੈਕ ਕੀਤਾ ਤੇ ਉਹ ਕਾਫੀ ਡੈਮੇਜ ਕਰ ਦਿੱਤੀਆਂ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਇੱਕ ਅਲੀਟ ਫੋਰਸ ਹੈਗੀ ਆ ਉਹ ਅਸੀਂ ਬਾਰਡਰ ਦੇ ਉੱਤੇ ਮੂਵ ਕਰਨ ਜਾ ਰਹੇ ਆ। ਸੋ ਲੱਗਦਾ ਆ ਭਈ ਲੈਬਨਾਨ ਵਾਲੇ ਬਾਰਡਰ ਦੇ ਉੱਤੇ ਇਜ਼ਰਾਈਲ ਦੀ ਜਿਹੜੀ ਹੁਣ ਜੰਗ ਆ ਉਹ ਬਹੁਤ ਤੇਜ਼ੀ ਦੇ ਨਾਲ ਭਖਣ ਜਾ ਰਹੀ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਕਾਰ ਥੈਫਟ ਆ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਤੇ ਹੁਣ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਚੁੱਕਿਆ ਜਿਹੜੇ ਵਹੀਕਲ ਓਨਰਸ ਨੇ ਉਹਨਾਂ ਦੇ ਲਈ ਤੇ ਲਾ ਐਨਫੋਰਸਮੈਂਟ ਜਿਹੜਾ ਏਜੰਸੀਜ਼ ਨੇ ਉਹਨਾਂ ਦੇ ਲਈ ਸਾਰੇ ਲਾਸ ਐਂਜਲਸ ਦੇ ਵਿੱਚ। ਲਾਸ ਐਂਜਲਸ ਨੇ ਜਿਹੜਾ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਡਾਟਾ ਰਿਲੀਜ਼ ਕੀਤਾ ਉਹਦੇ ਮੁਤਾਬਕ ਹੁਣ ਕਾਰ ਥੈਫਟ ਆ ਜਿਹੜਾ ਉਹ ਇੱਕ ਵਾਰ ਫਿਰ ਤੋਂ ਵੱਧ ਚੁੱਕਿਆ ਪੈਂਡੇਮਿਕ ਤੋਂ ਬਾਅਦ। ਇੰਡੀਪੈਂਡੈਂਟ ਇੱਕ ਨਿਊਜ਼ ਆਰਗੇਨਾਈਜੇਸ਼ਨ ਹੈ ਕ੍ਰਾਸ ਟਾਊਨ LA, ਉਹਨੇ ਐਨਾਲਾਈਜ਼ ਕੀਤਾ ਤੇ ਉਹ ਜਿਹੜਾ ਪੁਲਿਸ ਡਾਟਾ ਜਿਹੜਾ ਕਿ ਦੱਸਿਆ ਜਾ ਰਿਹਾ, ਜਿਹਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਪਿਛਲੇ ਸਾਲਾਂ ਦੇ ਵਿੱਚ ਕੰਪੇਅਰ ਕਰੀਏ ਤਾਂ ਲਾਸ ਐਂਜਲਸ ਦੇ ਵਿੱਚ ਜਿਹੜਾ ਕਾਰ ਥੈਫਟ ਆ ਉਹ ਕਾਫੀ ਜ਼ਿਆਦਾ ਵਧਿਆ। 2015 ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਿਹੜੀਆਂ ਕਾਰਾਂ ਦੀ ਗਿਣਤੀ ਚੋਰੀ ਹੋਈਆਂ ਦੀ ਸੀ ਉਹ ਸੀ 10,320, 16 ਦੇ ਵਿੱਚ 12,000, 17 ਦੇ ਵਿੱਚ 12,771, 18 ਦੇ ਵਿੱਚ 11,000, 19 ਦੇ ਵਿੱਚ 10,000, 2020 ਦੇ ਵਿੱਚ ਜਦੋਂ ਪੈਂਡੇਮਿਕ ਚੱਲ ਰਿਹਾ ਸੀਗਾ ਉਦੋਂ 14,114, 2021 ਦੇ ਵਿੱਚ 15,118, 2022 ਦੇ ਵਿੱਚ 17,771, 23 ਦੇ ਵਿੱਚ 17,020 ਤੇ 24 ਦੇ ਵਿੱਚ 16,964, ਤਕਰੀਬਨ 17,000। ਦੱਸਿਆ ਜਾ ਰਿਹਾ ਹੈ ਕਿ ਲਾਸ ਐਂਜਲਸ ਦੇ ਵਿੱਚ ਹੁਣ ਇਹ ਜਿਹੜਾ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਤੇ ਜਿਹੜੀਆਂ ਹੋਰ ਏਜੰਸੀਆਂ ਨੇ ਉਹਨਾਂ ਦੇ ਲਈ ਬੜੀ ਵੱਡੀ ਸਿਰ ਪੀੜ ਬਣਿਆ ਹੋਇਆ, ਕਿਉਂਕਿ ਲਾਸ ਐਂਜਲਸ ਦੇ ਵਿੱਚ 2019 ਤੋਂ ਬਾਅਦ ਜਿਹੜਾ ਕਾਰ ਚੋਰੀ ਹੋਣ ਦਾ ਡਾਟਾ ਉਹ ਤਕਰੀਬਨ 2019 ਦੇ ਵਿੱਚ 10,000 ਸੀਗਾ, 20 ਦੇ ਵਿੱਚ 14,000 ਤੇ ਉਸ ਤੋਂ ਬਾਅਦ 17,000 ਤੋਂ ਕਿਤੇ ਵੀ ਨਹੀਂ ਘਟਿਆ। ਹੁਣ ਦੱਸਿਆ ਜਾ ਰਿਹਾ ਕਿ ਇਸ ਟਾਈਮ ਜਿਹੜਾ ਚੱਲ ਰਿਹਾ ਸਾਲ ਹੈ ਇਹਦੇ ਵਿੱਚ ਵੀ ਜਿਹੜਾ ਨੰਬਰ ਆ ਉਹ 2024 ਦੇ ਵਿੱਚ ਵੀ ਤਕਰੀਬਨ 16,964 ਨੂੰ ਪਾਰ ਕਰ ਚੁੱਕਿਆ। ਤੇ ਇਹ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਕਾਰਾਂ ਦੇ ਵਿੱਚ ਜਿਹੜੀਆਂ ਚੋਰੀਆਂ ਨੇ, ਵਹੀਕਲਸ ਜਿਹੜੀਆਂ ਥੈਫਟ ਹੈ ਉਹ ਘਟਿਆ ਨਹੀਂਗਾ। ਮੇਜਰ ਜਿਹੜੇ ਸੋਰਸਸ ਜਿਹੜੇ ਨੇ ਵਹੀਕਲ ਥੈਫਟ ਦੇ ਉਹ ਦੱਸਿਆ ਜਾ ਰਿਹਾ ਕਿ ਕੀਆ ਤੇ ਹੁੰਡਈ ਵਹੀਕਲਸ ਨੂੰ ਜਿਹੜਾ ਟਾਰਗੇਟ ਕਰ ਰਹੇ ਨੇ। ਕੀਆ ਚੈਲੰਜ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਆਨਲਾਈਨ ਕੁਝ
ਟਿਊਟੋਰੀਅਲਸ ਨੇ ਉਹਨਾਂ ਦਾ ਵੀ ਇਹ ਜਿਹੜੇ ਚੋਰ ਨੇ ਉਹ ਆਸਰਾ ਲੈਂਦੇ ਨੇ। ਤੇ ਦੂਜੇ ਪਾਸੇ ਜਿਹੜੇ LAPD ਦੇ ਜਿਹੜੇ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਇਹ ਗੱਲ ਮੰਨੀ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਛ ਨਵੀਆਂ ਟੈਕਨੀਕਸ ਕਰਕੇ ਤੇ ਕੁਛ ਅਜਿਹੀਆਂ ਚੀਜ਼ਾਂ ਕਰਕੇ ਜਿਨ੍ਹਾਂ ਦੇ ਵਿੱਚ ਈਜ਼ਲੀ ਕਾਰਾਂ ਦੇ ਵਿੱਚ ਵੜਿਆ ਜਾ ਸਕਦਾ ਜਾਂ ਉਹਨਾਂ ਦੀ ਜਿਹੜੀ ਟੈਕਨੀਕਲ ਤੌਰ ਤੇ ਜਿਹੜੀ ਉਹਨਾਂ ਦੀ ਸਮਰੱਥਾ ਸੀਗੀ ਤਕਨੀਕੀ ਤੌਰ ਤੇ ਵੱਧਦੀ, ਉਹਨੂੰ ਵੀ ਜਿਹੜੀ ਆ ਠੇਸ ਲੱਗੀ ਹੈ ਤੇ ਉਹ ਵੀ ਪ੍ਰਭਾਵਿਤ ਹੋਈ ਹੈ ਤੇ ਹੁਣ ਉਨੀਆਂ ਕਾਰਾਂ ਸਮਰੱਥ ਹੀ ਨਹੀਂ ਹੈ ਉਹਨਾਂ ਦਾ ਜਿਹੜਾ ਸਿਕਿਉਰਿਟੀ ਸਿਸਟਮ ਹੈ ਕਿ ਉਹ ਚੋਰਾਂ ਤੋਂ ਬਚਾ ਸਕੇ। ਸੋ ਇਸ ਕਰਕੇ ਲਾਸ ਐਂਜਲਸ ਦੇ ਆਲੇ ਦੁਆਲੇ ਜਿਹੜੇ ਰਹਿੰਦੇ ਲੋਕ ਆ ਉਹ ਇਸ ਚੀਜ਼ ਤੋਂ ਖਾਸੇ ਪ੍ਰਭਾਵਿਤ ਆ। ਆਪਾਂ ਕੈਨੇਡਾ ਦੀਆਂ ਖਬਰਾਂ ਜ਼ਰੂਰ ਸੁਣਦੇ ਸਾਂ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਾਰ ਥੈਫਟ ਵੱਧ ਗਿਆ ਜਾਂ ਲੋਕਾਂ ਦੀਆਂ ਕਾਰਾਂ ਚੋਰੀ ਹੋ ਰਹੀਆਂ ਨੇ ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਤਰੀਕਾਕਾਰ ਅਪਣਾ ਲਏ ਨੇ, ਵਰਤ ਰਹੇ ਨੇ ਲੋਕ ਕਾਰਾਂ ਨੂੰ ਬਚਾਉਣ ਦੇ ਲਈ। ਪਰ ਹੁਣ ਉਹੋ ਜਿਹੀ ਚੀਜ਼ ਸੇਮ ਸਾਨੂੰ LA ਦੇ ਵਿੱਚ ਦਿਖਾਈ ਦੇ ਰਹੀ ਹੈ। ਜੀ। ਅੱਜ ਯੂਐਸ ਹਾਊਸ ਦੇ ਵਿੱਚ ਜਿਹੜਾ ਬਿੱਲ ਆ ਸਤੰਬਰ 30 ਜਿਹੜੀ ਲਾਸਟ ਡੇਟ ਆ ਗਵਰਨਮੈਂਟ ਫੰਡਿੰਗ ਦੀ ਉਹ ਪਾਸ ਨਹੀਂ ਹੋ ਸਕਿਆ। ਜੀ। GOP ਦੇ 16 ਜਿਹੜੇ ਕਾਂਗਰਸਮੈਨ ਆ ਉਹ ਡੈਮੋਕ੍ਰੇਟਸ ਦੇ ਨਾਲ ਰਲ ਗਏ। ਸੋ 14 ਰਿਪਬਲਿਕਨਸ ਨੇ ਡੈਮੋਕ੍ਰੇਟਸ ਨਾਲ ਜੁਆਇਨ ਕਰਕੇ ਜੋ ਜੌਨਸਨ ਦਾ ਬਿੱਲ ਸੀਗਾ 6 ਮਹੀਨੇ ਦੀ ਐਕਸਟੈਂਸ਼ਨ ਫੈਡਰਲ ਫੰਡਸ ਦੀ ਉਸ ਨੂੰ ਕਿਲ ਕਰ ਦਿੱਤਾ ਹੈਗਾ। ਸੋ ਇਸੇ ਤਰ੍ਹਾਂ ਕੈਬਨ ਮਕਾਰਥੀ ਦੇ ਨਾਲ ਵਾਪਰਿਆ ਸੀ ਜਦੋਂ ਉਹ ਹਾਊਸ ਸਪੀਕਰ ਸੀਗਾ। 220 ਵੋਟਾਂ ਇੱਕ ਪਾਸੇ ਸੀਗੀਆਂ ਤੇ 202 ਵੋਟਾਂ ਦੂਸਰੇ ਪਾਸੇ ਸੀਗੀਆਂ। ਸੋ ਹੁਣ ਇਹ ਕਾਫੀ ਹਾਰਡ ਹੋਊਗਾ ਕਿਉਂਕਿ 30 ਤਰੀਕ ਲਾਸਟ ਹੈਗੀ ਆ। ਗਵਰਨਮੈਂਟ ਨੂੰ ਫੰਡਿੰਗ ਚਾਹੀਦੀ ਆ, ਨਹੀਂ ਤਾਂ ਕਈ ਆਫਿਸਸ ਬੰਦ ਹੋ ਸਕਦੇ ਹੈਗੇ ਆ। ਇਹ ਵੀ ਸੋਚਿਆ ਜਾ ਰਿਹਾ ਵੀ ਸ਼ਾਇਦ 3 ਮਹੀਨੇ ਦੇ ਲਈ ਐਕਸਟੈਂਸ਼ਨ ਕੀਤੀ ਜਾਵੇ। ਉਹ ਇਕੱਲੇ ਜਿਹੜੇ ਰਿਪਬਲਿਕਨਸ ਆ ਉਹ ਕਰ ਸਕਦੇ ਹੈਗੇ, ਜੀ। ਸੌਰੀ ਡੈਮੋਕ੍ਰੇਟਸ ਆ ਜੀ। ਉਹ ਕਰ ਸਕਦੇ ਵੋਟ ਪਾ ਕੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਦੀ। ਇਹ ਇੱਕ ਵੱਡੀ ਪ੍ਰੋਬਲਮ ਬਣ ਗਈ ਹੈ, ਪਰ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੁਝ ਕਾਲਜ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟ ਹੋਮਲੈਸ ਨੇ, ਜਿਨ੍ਹਾਂ ਦੇ ਕੋਲੇ ਘਰ ਨਹੀਂ ਹੈ, ਰਿਹਾਇਸ਼ ਨਹੀਂ ਹੈ, ਉਹ ਹੁਣ ਆਪਣੀਆਂ ਕਾਰਾਂ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਕਾਲਜਸ ਦੀ ਪਾਰਕਿੰਗ ਹੈ ਉਹਨਾਂ ਦੇ ਵਿੱਚ ਸੌਂ ਸਕਦੇ ਆ। ਕੈਲਮੈਟਰਸ ਦੀ ਇੱਕ ਰਿਪੋਰਟ ਹੈ ਜਿਹੜੀ ਕਿ ਬ੍ਰਿਆਨਾ ਮੈਂਡੇਜ਼ ਦੀ ਹੈਗੀ ਆ। ਇਸ ਰਿਪੋਰਟ ਨੂੰ ਅੱਜ ਹੀ ਸ਼ਾਇਆ ਕੀਤਾ ਗਿਆ ਕੈਲਮੈਟਰਸ ਦੇ ਵੱਲੋਂ ਤੇ ਉਹਨਾਂ ਨੇ ਆਪਣੀ ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਇੱਥੇ ਦੱਸਿਆ ਜਾ ਰਿਹਾ ਕਿ ਬਹੁਤ ਜਿਹੜੇ ਲੌਂਗ ਬੀਚ ਸਿਟੀ ਕਾਲਜ ਦੇ ਸੁਰੱਖਿਅਤ ਪਾਰਕਿੰਗ ਪ੍ਰੋਗਰਾਮ ਦੇ ਲਈ ਇੱਕ ਇਲਾਕਾ ਜਿੱਥੇ ਕਾਲਜ ਦੇ ਜਿਹੜੇ ਵੀ ਸਟੂਡੈਂਟਸ ਨੇ ਉਹਨਾਂ ਦੀ ਬੇਸਿਕ ਨੀਡ ਹੈ ਕਿ ਘਰ ਉਹਨਾਂ ਕੋਲੇ ਹੈ ਨਹੀਂਗਾ ਤੇ ਉਹ ਇੱਕ ਸੁਰੱਖਿਅਤ ਪਾਰਕਿੰਗ ਮੁਹੱਈਆ ਕਰਵਾਉਣ ਦੇ ਜਿਹੜਾ ਉਹਨਾਂ ਨੇ ਆਫਰ ਕੀਤਾ, ਜਿਹਦੇ ਵਿੱਚ ਉਹਨਾਂ ਨੂੰ ਸ਼ਾਵਰ ਤੇ ਵਾਈਫਾਈ ਵਰਗੇ ਸਰੋਤ ਵੀ ਜਿਹੜੇ ਉਹ ਦਿੱਤੇ ਜਾਣਗੇ। ਪ੍ਰੋਗਰਾਮ ਇੱਕ ਅਜਿਹਾ ਜਿਹਦੇ ਨਾਲ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਜਨਸੰਖਿਆ ਜਿਹੜੀ ਆ ਉੱਥੋਂ ਦੀ ਜਿਹੜੀ ਜਿਨ੍ਹਾਂ ਦੇ ਕੋਲੇ ਘਰ ਹੈ ਨਹੀਂਗਾ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਆਪਣੀਆਂ ਕਾਰਾਂ ਦੇ ਵਿੱਚ ਰਹਿ ਸਕਦੇ ਹੋ। ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜ ਲੀਗ ਦੀ ਇੱਕ ਰਿਪੋਰਟ ਦੇ ਵਿੱਚ ਇਹ ਦੇਖਿਆ ਗਿਆ ਕਿ ਰਾਜ ਦੇ ਕਮਿਊਨਿਟੀ ਕਾਲਜ ਦੇ ਵਿੱਚੋਂ 3 ਦੇ ਵਿੱਚੋਂ 2 ਵਿਦਿਆਰਥੀ ਆਪਣੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ ਤੇ 5 ਦੇ ਵਿੱਚੋਂ ਲਗਭਗ 3 ਜਿਹੜੇ ਨੇ ਉਹ ਇਸ ਟਾਈਮ ਅਸੁਰੱਖਿਅਤ ਨੇ। ਆਪਾਂ ਹਮੇਸ਼ਾ ਜ਼ਿਕਰ ਕਰਦੇ ਹਾਂ ਇਸ ਗੱਲ ਦਾ ਕਿ ਕੈਲੀਫੋਰਨੀਆ ਨੂੰ ਗੋਲਡਨ ਸਟੇਟ ਕਿਹਾ ਜਾਂਦਾ। ਕੈਲੀਫੋਰਨੀਆ ਦੀ ਜਿਹੜੀ ਇਕਨੋਮੀ ਹੈ, ਕੈਲੀਫੋਰਨੀਆ ਦੇ ਵਿੱਚ ਜਿਹੜੇ ਰੁਜ਼ਗਾਰ ਦੇ ਮੌਕੇ ਆ ਉਹ ਪੂਰੇ US ਦੇ ਵਿੱਚ ਇਸ ਤਰੀਕੇ ਦੇ ਨੇ ਕਿ ਪੂਰੇ US ਦੇ ਵਿੱਚੋਂ 1 ਨੰਬਰ ਤੇ ਕਹੇ ਜਾ ਸਕਦੇ ਆ। ਪਰ ਹੁਣ ਕੈਲੀਫੋਰਨੀਆ ਦੇ ਵਿੱਚ ਵੱਡੀ ਆਬਾਦੀ ਖਾਸ ਕਰਕੇ ਜਿਹੜੇ ਸਟੂਡੈਂਟ ਨੇ ਉਹ ਵੀ ਮਹਿੰਗਾਈ ਕਰਕੇ ਜਾਂ ਕੰਮਕਾਰਾਂ ਦੇ ਘਟਣ ਕਰਕੇ ਅਜਿਹੀਆਂ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਕਿ ਉਹ ਰੈਂਟ ਅਫੋਰਡ ਨਹੀਂ ਕਰ ਸਕਦੇ। ਇਸੇ ਕਰਕੇ ਹੁਣ ਉਹਨਾਂ ਨੂੰ ਕਾਰਾਂ ਦੇ ਵਿੱਚ ਸੌਣਾ ਪੈ ਰਿਹਾ। ਜੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਵੈਂਚਰਾ ਕਾਉਂਟੀ 'ਚ ਇੱਕ ਬੰਦੇ ਨੂੰ ਸ਼ੈਰਿਫਸ ਨੇ ਬੜੀ ਮੁਸ਼ਕਲ ਦੇ ਨਾਲ ਘਰ ਵਿੱਚੋਂ ਅਵਿਕਟ ਕੀਤਾ। ਉਹ ਕਹਿੰਦਾ ਸੀ ਵੀ ਮੈਨੂੰ ਤੁਸੀਂ ਏਦਾਂ ਕੱਢ ਨਹੀਂ ਸਕਦੇ, ਮੈਨੂੰ ਬੋਡੀ ਬੈਗ ਦੇ ਵਿੱਚ ਪਾ ਕੇ ਲਿਜਾ ਸਕਦੇ ਹੈਗੇ ਆ। ਸੋ ਇੰਨਾ ਕਈ ਵਾਰੀ ਜਿਹੜੇ ਆ ਤੁਹਾਡੇ ਟੈਨੈਂਟ ਆ ਉਹ ਧੱਕਾ ਕਰਦੇ ਹੈਗੇ ਆ। ਉਹ ਕਿੰਨੇ ਚਿਰਾਂ ਤੋਂ ਉਹਦੀ eviction ਜੋ ਆ ਉਹ ਚੱਲ ਰਹੀ ਸੀ 4700 ਬਲਾਕ ਆਫ ਮੂਰ ਪਾਰਕ ਐਵਨਿਊ। ਤੇ ਜਦੋਂ ਵੈਂਚਰਾ ਕਾਉਂਟੀ ਦੇ ਸ਼ੈਰਿਫਸ ਪਹੁੰਚੇ ਨੈਗੋਸ਼ੀਏਟ ਕਰਨ ਦੇ ਨਾਲ ਉਹਨਾਂ ਦੀ ਸਵੈਟ ਟੀਮ ਵੀ ਸੀ ਵੀ ਭਾਈ ਹੁਣ ਤੇਰਾ ਟਾਈਮ ਖਤਮ ਹੋ ਗਿਆ, ਬਹੁਤ ਲੰਮਾ ਸਮਾਂ ਤੂੰ ਜਿੰਨੇ ਵੀ ਤੇਰੇ ਤਰੀਕੇ ਸੀ ਵਰਤ ਲਏ ਤੇ ਹੁਣ ਤੈਨੂੰ ਇਹ evict ਕਰਨਾ ਪੈਣਾ ਹੈ ਕਿਉਂਕਿ ਕੋਰਟ ਨੇ ਆਲਰੇਡੀ ਆਰਡਰ ਕਰ ਦਿੱਤਾ ਹੈਗਾ। ਤੇ ਉਸਨੇ ਲਾਈਵ ਸਟ੍ਰੀਮ ਕਰਨੀ ਸ਼ੁਰੂ ਕਰ ਦਿੱਤੀ ਵੀ ਕਹਿੰਦਾ ਵੀ ਨਹੀਂ ਮੈਨੂੰ ਤਾਂ ਤੁਸੀਂ ਬੋਡੀ ਬੈਗ ਵਿੱਚ ਹੀ ਪਾ ਕੇ ਲਿਜਾ ਸਕਦੇ ਹੋ। ਫਾਈਨਲੀ ਜਿਹੜੇ ਆ ਪੁਲਿਸ ਵਾਲੇ ਉਸ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਸੋ ਬੋਡੀ ਬੈਗ ਨਹੀਂ ਯੂਜ਼ ਕੀਤਾ ਪਰ ਉਹਨੂੰ ਖਿੱਚ ਕੇ ਬਾਹਰ ਜਿਹੜਾ ਲੈ ਗਏ ਹੈਗੇ ਆ। ਤੇ ਇਹ ਕਾਫੀ ਲੰਮੇ ਸਮੇਂ ਤੋਂ ਬਿਨਾਂ ਰੈਂਟ ਦਿੱਤਿਆਂ ਜਿਹੜਾ ਆ ਉੱਥੇ ਰਹਿ ਰਿਹਾ ਸੀ
ਤੇ ਕੋਰਟ ਦੇ ਜਿਹੜੇ ਆ eviction ਆਰਡਰ ਸੀਗੇ ਤੇ ਫਾਈਨਲੀ ਜਿਹੜੀ ਅਪਾਰਟਮੈਂਟ ਆ ਉਸਨੇ ਖਾਲੀ ਕੀਤੀ ਹੈਗੀ ਆ। ਜੀ। ਅਗਲੀ ਖਬਰ ਜਿਹੜੀ ਆ ਉਹ ਸੈਕਰਾਮੈਂਟੋ ਕਾਉਂਟੀ ਜਿਹੜਾ ਕੋਰੋਨਰ ਆਫਿਸ ਆ ਉੱਥੋਂ ਆ ਰਹੀ ਹੈ। ਐਂਟੀਲੋਪ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰ ਗਈ ਹੈ। ਇੱਥੇ ਇੱਕ ਘਰ ਨੂੰ ਅੱਗ ਲੱਗਣ ਦੇ ਮਾਮਲੇ ਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਜਣੇ ਦੀ ਮੌਤ ਪਹਿਲਾਂ ਹੋਈ ਸੀ। ਜਿਹੜਾ ਦੂਜਾ ਸੈਕੰਡ ਪਰਸਨ ਆ ਜਿਹੜਾ ਉਹਦੀ ਵੀ ਮੌਤ ਹੋਣ ਬਾਰੇ ਪਤਾ ਲੱਗਿਆ। ਜਿਹੜਾ ਕ੍ਰਿਊ ਆ ਉਹ ਫਾਈਟ ਕਰ ਰਿਹਾ ਸੀ, ਉਹ ਜਦੋਜਹਿਦ ਕਰ ਰਿਹਾ ਸੀਗਾ, ਮਸ਼ੱਕਤ ਕਰ ਰਿਹਾ ਸੀਗਾ। ਇੱਕ ਪ੍ਰਾਪਰਟੀ ਜਿਹੜੀ ਕਿ ਟੈਰਨ ਡਰਾਈਵ ਤੇ ਦੱਸੀ ਗਈ ਹੈ, ਯੂ ਸਟਰੀਟ ਦੇ ਉੱਤੇ ਪੈਂਦੀ ਹੈ, ਨਾਰਥ ਦੇ ਇਲਾਕਿਆਂ ਦੇ ਵਿੱਚ। ਉੱਥੇ ਇੱਕ ਘਰ ਨੂੰ ਅੱਗ ਲੱਗ ਗਈ ਸੀਗੀ ਤੇ ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਸਟ੍ਰਿਕਟ ਉੱਥੇ ਅੱਗ ਬੁਝਾਉਣ ਦੇ ਲਈ ਜਿਹੜੇ ਇਹਦੇ ਦਸਤੇ ਪਹੁੰਚੇ ਸੀਗੇ। ਉਹਨਾਂ ਨੇ ਘਰ ਦੇ ਵਿੱਚੋਂ ਜਦੋਂ ਸਰਚ ਕੀਤਾ ਤਾਂ ਉੱਥੇ ਇੱਕ ਬੰਦਾ ਜਿਹੜਾ ਉਹ ਮਿਲਿਆ ਜਿਹੜਾ ਕਿ ਤਕਰੀਬਨ ਝੁਲਸ ਚੁੱਕਿਆ ਸੀਗਾ ਤੇ ਉਹਦੀ ਮੌਤ ਹੋ ਚੁੱਕੀ ਸੀ। ਇਸੇ ਤਰ੍ਹਾਂ ਇੱਕ ਔਰਤ ਜਿਹੜੀ ਕਿ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਮਿਲੀ ਸੀ ਤੇ ਉਹਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੀ ਇਲਾਜ ਦੇ ਲਈ। ਦੱਸਿਆ ਗਿਆ ਕਿ ਇਸ ਔਰਤ ਦੀ ਵੀ ਬਾਅਦ ਦੇ ਵਿੱਚ ਜਿਹੜੀ ਮੌਤ ਹੋ ਗਈ। ਜਿਹੜੀ ਇਹਨਾਂ ਦੋਨਾਂ ਦੀ ਪਹਿਚਾਣ ਹੋਈ ਆ ਉਹ ਹੋਈ ਆ 80 ਸਾਲਾ ਜੇਮਸ ਲਾਰੈਂਸ ਦੇ ਰੂਪ ਦੇ ਵਿੱਚ ਤੇ 79 ਸਾਲਾ ਜਿਹੜੀ ਸ਼ਰਲੇ ਵੋਲਫ ਇਹਨਾਂ ਦੇ ਰੂਪ ਦੇ ਵਿੱਚ ਇਹਨਾਂ ਦੀ ਪਛਾਣ ਹੋਈ ਹੈ। ਹਜੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਸ ਅੱਗ ਲੱਗਣ ਦੇ ਜਿਹੜੇ ਕਾਰਨ ਨੇ ਉਹਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਸਦਰਨ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਗਿਆ ਵੀ ਆਪਣੇ ਘਰਾਂ ਤੋਂ ਭੱਜੋ ਨਾ, ਜਿੱਥੇ ਕਿਉਂਕਿ ਪਹਾੜੀਆਂ ਦੇ ਵਿੱਚ 3 ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਕਹਿੰਦੇ ਵੀ ਨੈਸ਼ਨਲ ਵੈਦਰ ਸਰਵਿਸ ਤੇ ਸਾਊਥ ਕੋਸਟ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਇਹ ਦੱਸਿਆ ਵੀ ਜਿਹੜੀ 에ਅਰ ਕੁਆਲਿਟੀ ਆ ਬਹੁਤ ਬੈਡ ਹੈਗੀ ਆ। ਤੇ ਜੇ ਤੁਹਾਨੂੰ ਧੂਏ ਦੀ ਸਮੈਲ ਆਉਂਦੀ ਆ ਜਾਂ ਤੁਹਾਨੂੰ ਜਿਹੜੀ ਆ ਸੁਆਹ ਉਹ ਡਿੱਗਦੀ ਹੈਗੀ ਆ ਤੇ ਇਨਡੋਰ ਰਹੋ, ਵਿੰਡੋਜ਼ ਤੇ ਡੋਰ ਜਿਹੜੇ ਆ ਕਲੋਜ਼ ਕਰਕੇ ਰੱਖੋ ਤੇ ਕੋਈ ਫਿਜ਼ੀਕਲ ਐਕਟੀਵਿਟੀ ਨਾ ਕਰੋ। ਤੇ ਜਿਹੜਾ ਤੁਹਾਡਾ 에ਅਰ ਕੰਡੀਸ਼ਨ ਆ ਉਸ ਨੂੰ ਪਿਊਰੀਫਾਈ ਕਰੋ। ਕੋਸ਼ਿਸ਼ ਕਰੋ ਉਸ 에ਅਰ ਕੰਡੀਸ਼ਨ ਨੂੰ ਯੂਜ਼ ਨਾ ਕਰਨਾ ਪਵੇ। ਤੇ ਜੇ 3 ਜਿਹੜੀਆਂ ਵੱਡੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ, 3 ਲਾਰਜੈਸਟ ਸਦਰਨ ਕੈਲੀਫੋਰਨੀਆ ਵਾਈਲਡ ਫਾਇਰਸ, ਉਹਨਾਂ ਦੇ ਬਾਰੇ ਦੱਸਦਾ ਜਾਈਏ ਤੇ ਬ੍ਰਿਜ ਫਾਇਰ, 에ਅਰਪੋਰਟ ਤੇ ਲਾਈਨ ਫਾਇਰ ਇਹ ਸਤੰਬਰ ਦੇ ਪਹਿਲੇ ਮਹੀਨੇ ਸ਼ੁਰੂ ਹੋਈਆਂ ਸੀਆਂ। ਬ੍ਰਿਜ ਫਾਇਰ ਦੇ ਨਾਲ ਹੁਣ ਤੱਕ 54,700 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ 37% ਸਿਰਫ ਕੰਟੇਨਡ ਹੋਈ ਆ। ਹੁਣ ਤੱਕ 73 ਸਟਰਕਚਰਸ ਸੜ ਕੇ ਸੁਆਹ ਹੋ ਗਈਆਂ। 16 ਜਿਹੜੀਆਂ ਸਟਰਕਚਰਸ ਆ ਉਹ ਬੁਰੀ ਤਰ੍ਹਾਂ ਜਿਹੜੀਆਂ ਡੈਮੇਜ ਹੋਈਆਂ ਹੈਗੀਆਂ। ਲਾਈਨ ਫਾਇਰ ਦੇ ਨਾਲ ਹੁਣ ਤੱਕ 39,100 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਤੇ 50% ਇਹ ਕੰਟੇਨਡ ਹੈਗੀ ਆ। ਇਵੈਕੂਏਸ਼ਨ ਆਰਡਰਸ ਕਈ ਏਰੀਏ ਦੇ ਵਿੱਚ ਇਸ਼ੂ ਕੀਤੇ ਗਏ ਹੈਗੇ ਆ। ਇਸੇ ਤਰ੍ਹਾਂ ਜਿਹੜੀ ਅਗਲੀ ਅੱਗ ਹੈਗੀ ਆ 에ਅਰਪੋਰਟ ਫਾਇਰ, ਉਹਦੇ ਨਾਲ 23,500 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਔਰੇਂਜ ਤੇ ਰਿਵਰਸਾਈਡ ਕਾਉਂਟੀਜ਼ ਦੇ ਵਿੱਚ। 31% ਸਿਰਫ ਕੰਟੇਨਡ ਹੋਈ ਆ। ਜਿਹੜੇ ਏਰੀਏ 'ਚ ਕੰਟੇਨਡ ਹੋਈ ਆ ਲੇਕ ਐਲਸੇਨੋਰ, ਡੈਕਰ ਕੈਨੀਅਨ ਰੋਡ ਤੇ ਲੇਕ ਲੈਂਡ ਵਿਲੇਜ ਏਰੀਆ। ਟੈਂਪਰੇਚਰ ਥੋੜਾ ਡਾਊਨ ਹੋਇਆ ਹੈਗਾ ਵੀਕਐਂਡ ਦੇ ਉੱਤੇ, ਕਹਿੰਦੇ ਕਈ ਜਗ੍ਹਾ 'ਚ ਮੀਂਹ ਵੀ ਪੈ ਸਕਦਾ ਹੈਗਾ। ਸੋ ਹੋਪਫੁਲੀ ਜਿਹੜੀ ਆ ਇਹ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋਣਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਲਗਾਤਾਰ ਜਿਹੜਾ ਸਕੂਲਾਂ ਦੇ ਵਿੱਚ ਸਟੂਡੈਂਟਸ ਦੇ ਵੱਲੋਂ ਜਿਹੜਾ ਆਨਲਾਈਨ ਥ੍ਰੈਟ ਕਰਨ ਦਾ ਮਾਮਲਾ, ਉਸ ਮਾਮਲੇ ਦੇ ਵਿੱਚ ਖਬਰਾਂ ਸ਼ੇਅਰ ਕਰ ਰਹੇ ਹਾਂ। ਅਗਲੀ ਖਬਰ ਮੈਂਟਿਕਾ ਤੋਂ ਆ ਰਹੀ ਹੈ। ਇੱਥੇ ਇੱਕ 13 ਸਾਲਾਂ ਦੀ ਬੱਚੀ ਨੂੰ ਅਰੈਸਟ ਕੀਤਾ ਗਿਆ ਪੁਲਿਸ ਵੱਲੋਂ ਤੇ ਉਹਦੇ ਤੇ ਜਿਹੜੇ ਦੋਸ਼ ਲੱਗੇ ਨੇ ਉਹ ਲੱਗੇ ਨੇ ਟਾਰਗੇਟਿੰਗ ਸਪੈਸੀਫਿਕ ਸਟੂਡੈਂਟਸ ਤੇ ਨਾਲ ਇਹਦੇ ਨਾਲ ਸਕੂਲ ਦੇ ਬਾਰੇ ਜਿਹੜਾ ਇੰਸਟਾਗ੍ਰਾਮ ਦੇ ਉੱਤੇ ਥ੍ਰੈਟ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਡਿਪਾਰਟਮੈਂਟ ਨੇ ਜਿਹੜੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਮੰਟਿਕਾ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਟੀਨੇਜਰ ਜਿਹੜੀ ਆ ਉਹ ਲਿਸਟ ਕੀਤੀ ਗਈ ਹੈ। ਅਸਲ ਦੇ ਵਿੱਚ ਉਹ ਸਕੋਆ ਐਲੀਮੈਂਟਰੀ ਜਿਹੜਾ ਸਕੂਲ ਹੈ ਉੱਥੇ ਪੜ੍ਹਦੀ ਸੀ ਤੇ ਉੱਥੇ ਉਹਨੇ ਜਿਹੜਾ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਜਾਂ ਕਹਿ ਲਓ ਇੱਕ ਰੀਲ ਜਿਹੜੀ ਅਪਲੋਡ ਕੀਤੀ ਸੀ ਜਿਹਦੇ ਵਿੱਚ ਉਹਨੇ ਮੈਂਸ਼ਨ ਕੀਤਾ ਸੀਗਾ ਵੀ ਮੈਂ ਸਕੂਲ ਦੇ ਵਿੱਚ ਇੱਕ ਹਿੰਸਕ ਵਾਰਦਾਤ ਜਾਂ ਜਿਹੜੀ ਸ਼ੂਟਿੰਗ ਦੀ ਵਾਰਦਾਤ ਹੈ ਉਹ ਮੈਂਟਿਕਾ ਹਾਈ ਸਕੂਲ ਦੇ ਵਿੱਚ ਵਾਪਰ ਸਕਦੀ ਹੈ। ਉਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਪੂਰੇ ਮਾਮਲੇ ਦੀ। ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਫਿਰ ਬਾਅਦ ਦੇ ਵਿੱਚ ਡਿਟੈਕਟਿਵਸ ਜਿਹੜੇ ਨੇ ਇਹਨਾਂ ਨੇ ਮੰਨਿਆ ਕਿ ਸ਼ਾਇਦ ਇਹ ਬੱਚੀ ਦਾ ਜਿਹੜਾ ਅਕਾਊਂਟ ਹੈ ਸ਼ਾਇਦ ਉਹ ਹੈਕ ਹੋ ਗਿਆ, ਕਿਸੇ ਹੋਰ ਨੇ ਸ਼ਰਾਰਤ ਕੀਤੀ ਹੈ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸੇ ਬੱਚੀ ਦਾ ਹੀ ਇਹ ਕੰਮ ਸੀਗਾ ਕਿ ਉਹਨੇ ਪਹਿਲਾਂ ਤਾਂ ਕੋਆਪਰੇਟ ਨਹੀਂ ਕੀਤਾ ਜਾਂਚ ਦੇ ਵਿੱਚ, ਉਹਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਨੇ ਵੀ, ਤੇ ਬਾਅਦ ਦੇ ਵਿੱਚ ਉਹ ਬੱਚੀ ਜਦੋਂ ਸਕੂਲ ਆਈ ਤਾਂ ਉਹ 'ਤੇ ਸ਼ੱਕ ਹੋ ਗਿਆ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਇਨਵੈਸਟੀਗੇਸ਼ਨ ਦੇ ਲਈ ਸੱਦਿਆ ਗਿਆ ਤਾਂ ਫਿਰ ਉਹਨੂੰ ਮੰਨਣਾ ਪਿਆ ਕਿ ਹਾਂ ਮੈਂ ਹੀ ਇਹ ਪੋਸਟ ਜਿਹੜੀ ਹੈ ਉਹ ਇੰਸਟਾਗ੍ਰਾਮ ਦੇ ਉੱਤੇ ਪਾਈ ਸੀਗੀ। ਹੁਣ ਇਹਨੂੰ ਜਿਹੜਾ ਬੁੱਕ ਕੀਤਾ ਜਾ ਸਕਦਾ ਕ੍ਰਿਮੀਨਲ ਥ੍ਰੈਟ ਦੇ ਮਾਮਲੇ ਦੇ ਵਿੱਚ ਤੇ ਇੱਕ ਪੁਲਿਸ ਅਫਸਰ ਨੂੰ ਥ੍ਰੈਟ ਕਰਨ ਦੇ ਮਾਮਲੇ ਦੇ ਵਿੱਚ, ਤੇ ਹੁਣ ਜੁਵੇਨਾਈਲ ਹਾਲ ਦੇ ਵਿੱਚ ਇਹਨੂੰ ਜਿਹੜਾ ਉਹ ਭੇਜ ਦਿੱਤਾ ਗਿਆ।
ਬੋਇੰਗ ਕੰਪਨੀ ਨੇ ਕਾਫੀ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਜੀ। ਜਿਹੜੀ ਲੇਬਰ ਯੂਨੀਅਨ ਆ ਉਹ ਸਟ੍ਰਾਈਕ ਦੇ ਉੱਤੇ ਆ। ਕਾਰਨ ਕੀ ਆ ਵੀ ਜਿਹੜਾ ਬੋਇੰਗ ਦਾ CEO ਆ ਉਸਨੇ $4.1 ਮਿਲੀਅਨ ਦਾ ਨਵਾਂ ਘਰ ਲਿਆ, ਜਦ ਕਿ ਜਿਹੜੇ ਸਟ੍ਰਾਈਕਿੰਗ ਲੇਬਰ ਯੂਨੀਅਨ ਜਿਹੜੇ 33,000 ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਕਹਿੰਦੇ ਵੀ ਸਾਡੇ ਕਈ ਲੋਕਾਂ ਨੂੰ ਲੇ ਆਫ ਕਰ ਦਿੱਤਾ ਗਿਆ ਹੈਗਾ। ਪਹਿਲਾਂ ਟੈਂਪਰੇਰੀ ਫਰਲੋਜ਼ ਕੀਤੀਆਂ ਗਈਆਂ ਸੀਆਂ ਤੇ ਹੁਣ ਉਹਨਾਂ ਦੀਆਂ ਪਰਮਾਨੈਂਟ ਜਿਹੜੀਆਂ ਲੇ ਆਫ ਕੀਤੀਆਂ ਜਾ ਰਹੀਆਂ, ਜਦ ਕਿ ਦੂਜੇ ਪਾਸੇ ਜਿਹੜਾ CEO ਆ ਉਹ $4.1 ਮਿਲੀਅਨ ਦਾ ਘਰ ਗੇਟਡ ਕਮਿਊਨਿਟੀ ਚ ਸਿਆਟਲ ਚ ਜੋ ਫਲੈਗਸ਼ਿਪ ਫੈਕਟਰੀਜ਼ ਵਾਲਾ ਏਰੀਆ ਹੈਗਾ, ਉੱਥੇ ਉਸਨੇ ਖਰੀਦਿਆ ਹੈਗਾ। ਤੇ ਇਸੇ ਤਰ੍ਹਾਂ ਅੱਜ ਫੈਡਰਲ ਰਿਜ਼ਰਵ ਬੋਰਡ ਦੀ ਜੇ ਗੱਲ ਕਰਦੇ ਜਾਈਏ, ਜੀ ਜੀ ਬਿਲਕੁਲ। ਫੈਡਰਲ ਰਿਜ਼ਰਵ ਬੋਰਡ ਨੇ 0.5% ਇੰਟਰਸਟ ਰੇਟ ਕੱਟ ਕਰ ਦਿੱਤਾ ਹੈਗਾ ਆ। ਬਹੁਤ ਸਾਰੇ ਲੋਕ ਕੁਆਟਰ ਸੋਚਦੇ ਸੀ, ਬਹੁਤ ਸਾਰੇ ਲੋਕ ਸੋਚਦੇ ਸੀ ਸ਼ਾਇਦ 1% ਕੱਟਿਆ ਜਾਵੇ, 0.5% ਇੰਟਰਸਟ ਰੇਟ ਘਟਾ ਦਿੱਤਾ ਹੈਗਾ। 4 ਸਾਲਾਂ ਬਾਅਦ ਇਹ ਵਾਪਰਿਆ, 2020 ਤੋਂ ਬਾਅਦ। ਤੇ ਇਸ ਤੋਂ ਬਿਨਾਂ ਫੈਡਰਲ ਲੇਟੈਸਟ ਸਮਰੀ ਆਫ ਇਕਨੋਮਿਕ ਪ੍ਰੋਜੈਕਸ਼ਨਸ ਜੋ ਹੈਗੇ ਆ, ਉਹ ਸੋਚ ਰਹੇ ਆ ਵੀ ਇਸ ਸਾਲ ਇੱਕ ਜਿੱਦਾਂ 100% ਬੇਸਿਸ ਪੁਆਇੰਟ ਕੱਟ ਕੀਤਾ ਜਾਊਗਾ। ਸੋ 0.5% 50 ਬੇਸਿਸ ਪੁਆਇੰਟ ਆਲਰੇਡੀ ਕੱਟ ਕਰ ਦਿੱਤਾ ਗਿਆ। ਸੋ ਹੋ ਸਕਦਾ 2 ਹੋਰ ਕੱਟ 25 ਪੁਆਇੰਟਸ ਦੇ ਜਿਹੜੇ ਆ ਉਹ ਕੁਆਟਰ ਬੇਸਿਸ ਪੁਆਇੰਟ ਦੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਣ। ਫੈਡਰਲ ਚੇਅਰਮੈਨ ਜਰੋਮ ਪਾਵਲ ਹੋਣਾ ਨੇ ਇਹ ਕਿਹਾ ਵੀ ਸੁਪਰ ਸਾਈਜ਼ ਕੱਟ ਅਸੀਂ ਟਾਈਮਲੀ ਮੈਨਰ ਦੇ ਉੱਤੇ ਕੀਤਾ ਹੈਗਾ ਆ। ਗ੍ਰੈਗ ਲਿਪ ਵਾਲ ਸਟਰੀਟ ਜਰਨਲ ਦੇ ਚੀਫ ਇਕਨੋਮਿਸਟ ਤੇ ਕਮੈਂਟੇਟਰ ਹੈਗੇ ਆ ਤੇ ਡਿਪਟੀ ਇਕਨੋਮਿਕ ਐਡਵਾਈਜ਼ਰ ਵੀ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਆ ਵੀ 50 ਬੇਸਿਸ ਪੁਆਇੰਟ ਕੱਟ ਜਿਹੜਾ ਆ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੱਗਦਾ ਆ ਵੀ ਕੱਟ ਹੋਊਗਾ, ਕੱਲਾ ਇਹ ਇੱਥੇ ਬ੍ਰੇਕਸ ਨਹੀਂ ਲੱਗਣਗੀਆਂ। ਜੀ, ਤੇ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵੱਲ ਤੇ ਜਾਂਦੇ ਸਟਾਕ ਤੇ ਕਰੰਸੀ ਬਾਰੇ ਜਾਣਕਾਰੀ ਦਿੰਦੇ ਚੱਲੀਏ। ਜੀ, ਸੋ ਸਟਾਕ ਮਾਰਕੀਟ ਅੱਜ ਬਾਲੀ ਠੀਕ ਨਹੀਂ ਰਹੀ ਹੈਗੀ, ਉੱਥੇ ਕੇ ਬੈਲੈਂਸ ਹੀ ਰਹੀ ਹੈਗੀ ਆ, ਕਿਉਂਕਿ 0.5% ਜਿਹੜਾ ਇੰਟਰਸਟ ਰੇਟ ਆ ਉਹ ਕੱਟ ਕਰ ਦਿੱਤਾ ਗਿਆ ਹੈਗਾ। ਸੋ ਜਿਹੜੇ ਮਾਰਗੇਜ ਇੰਡਸਟਰੀ ਦੇ ਵਿੱਚ ਹੈਗੇ ਆ ਉਹ ਹੁਣ ਕਾਫੀ ਖੁਸ਼ ਹੋਣਗੇ ਵੀ ਜੀ ਸਾਡਾ ਜਿਹੜਾ ਬਿਜ਼ਨਸ ਆ ਦੁਬਾਰਾ ਕੀ ਫੇਰ ਚੱਲੂਗਾ। ਡਾਓ ਜੋਨ ਇੰਡਸਟਰੀਅਲ ਜਿਹੜਾ ਆ 0.25 ਡਾਊਨ ਗਿਆ। S&P ਇੰਡੈਕਸ ਤੇ ਟੈਕਸ ਹੈਵੀ ਜੋ ਨੈਸਡੈਕ ਆ, S&P ਇੰਡੈਕਸ ਅਪ ਗਿਆ 0.29% ਤੇ ਨੈਸਡੈਕ ਜਿਹੜਾ ਆ 0.31% ਅਪ ਗਿਆ ਹੈਗਾ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1.36 ਦੇ ਬਰਾਬਰ, ਇੰਡੀਆ ਦੇ $83.71 ਦੇ ਬਰਾਬਰ ਤੇ ਪਾਕਿਸਤਾਨ ਦੇ $278.15 ਦੇ ਬਰਾਬਰ ਅੱਜ ਇੱਕ $US ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।